ਸ਼ੋਇਰ ਸਾਹਿਬ ਜੀ ਹੁਣ ਜਿੰਨੀ ਮਰਜ਼ੀ ਲਾਓ ਸਪੀਡ ਨਹੀਂ ਮੈਂ ਸਪੀਡ ਦਾ ਮਤਲਬ ਕਿ ਨਾ ਬ੍ਰੇਕ ਰੱਖੀ ਹੈ ਰੇਸ ਉੱਥੇ ਹੀ ਹੈ ਬ੍ਰੇਕ ਤੇ ਪੈਰ ਰੱਖਿਆ ਤਾਂ ਗੱਲ ਹੈ ਕਿ ਕੁਝ ਲੋਕਾਂ ਨੇ ਗੱਲ ਕੀਤੀ ਕਿ ਜੀ ਇਸਟੈਬਲਿਸ਼ਮੈਂਟ ਦੀ ਮਰਜ਼ੀ ਤੋਂ ਬਗੈਰ ਤੇ ਕੋਈ ਫੈਸਲਾ ਨਹੀਂ ਸੀ ਆ ਸਕਦਾ ਤੇ ਗਵਰਨਮੈਂਟ ਵੀ ਇਸਟੈਬਲਿਸ਼ਮੈਂਟ ਦੇ ਬਗੈਰ ਨਹੀਂ ਚੱਲ ਸਕਦੀ ਤੇ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੀ। ਕੁਝ ਲੋਕਾਂ ਦੇ ਤੁਸੀਂ ਵੀਲੌਗ ਸੁਣੇ ਹੋਣੇ ਨੇ ਸਾਡੇ ਸਾਥੀਆਂ ਦੇ ਤੇ ਔਰ ਫਿਰ ਉਹਨਾਂ ਨੂੰ ਮੁਲਾਕਾਤ ਮੁxtਲਿਫ ਲੋਕਾਂ ਦੀ ਕਰਵਾ ਦੇਣਾ ਫੌਰੀ ਤੌਰ ਦੇ ਉੱਤੇ ਮਤਲਬ ਸਿਸਟਰ ਦੀ ਮੁਲਾਕਾਤ ਦਾ ਹੋ ਜਾਣਾ ਸਿਸਟਰ ਦੀ ਮੁਲਾਕਾਤ ਬੈਰਿਸਟਰ ਸਾਹਿਬ ਵੀ ਮਿਲ ਕੇ ਆ ਗਏ ਔਰ ਸਿਸਟਰਸ ਦਾ ਕੁਝ ਨਾ ਕਹਿਣਾ ਚੁੱਪ ਕਰ ਜਾਣਾ ਕਿ ਇਹਦੇ ਬਾਰੇ ਦੇ ਅਸੀਂ ਕੋਈ ਗੱਲ ਨਹੀਂ ਕਰਨੀ। तो तुसी ये जहन च रखो ये इशारियां नूं कुछ लोगों ने फिर बैकडोर डिप्लोमेसी बैकडोर कॉन्टैक्ट बैकडोर जिहड़े लेन देन और डील दा उहनूं नां दिता कि डील होई होनी तो हुण गल है कि इशारे तो एक गैर मामूली ने लेकिन अगर असीं इहनूं अनदर वे देखने तो क्योंकि यह 3 साल तो मुसलसल जेल दे विच और गुज़श्ता 8 महीने तो या 6 महीने तो उन्होंने कोई मुलाकात नहीं हुई और ये मुलाकातां पहले रूटीन नाल हुंदियां पईयां सन सारियां मुलाकातां हो रही सन उन्होंने बेटियां नाल भी हो रही सन टेलीफोनिक गुफ्तगू हो रही सी तो लिहाजा कोई ऐसी अनहोनी रिलीफ नहीं दिता अदालत ने जिहड़ा कि सवाए इस तो कि शफा हॉस्पिटल दे विच लै जाओ निजी हॉस्पिटल दे विच बाकी तो रिलीफ उन्हां दा बनदा सी जिहड़ा उन्हां नूं ਜਿਹੜਾ ਮੇਰਾ ਨੁਕਤਾ ਨਜ਼ਰ ਹੈ ਲੀਗਲੀ ਕਾਨੂੰਨੀ ਤੇ ਉਹ ਉਹਨਾਂ ਨੂੰ ਦੇ ਦਿੱਤਾ ਗਿਆ ਲੇਕਿਨ ਗੱਲ ਇੱਥੋਂ ਇਹ ਵੀ ਆਂਦੀ ਹੈ ਕਿ ਜਿਹੜਾ ਇਮਰਾਨ ਖਾਨ ਦਾ ਇੱਕ ਇਮੇਜ ਸੀ ਸੁਪਰ ਹੀਰੋ ਦਾ ਸੁਪਰ ਕਦੇ ਨਾ ਚੁੱਕਣ ਵਾਲੇ ਦਾ ਲੋਕਾਂ ਦੇ ਜਿਹੜਾ ਇੱਕ ਇਮੇਜ ਬਿਲਡ ਕੀਤਾ ਹੈ ਨਾ ਦੂਸਰੀ ਤਰਫ ਇਹ ਵੀ ਮੈਸੇਜ ਨਾਲ ਲੋਕਾਂ ਨੂੰ ਗਿਆ ਕਿ ਜਦੋਂ ਡੀਲ ਜੋ ਤੁਸੀਂ ਕਰ ਲਈ ਤਾਂ ਕੋਈ ਡੀਲ बगैर कुछ लैन देन तो हो नहीं ना सकती नहीं वो कहते हैं कि वो अज भी डट के खड़ा है तो मजबूरन कहना होर चीज़ है मजबूरन कोई नहीं जाता किसी के कोल अगर जाना होंदा तो मजबूरन जिवें पहले उन्होंने सिस्टरां तुहानूं पता है मुलाकात उज़मा खां करके आई सी तो आन तो फौरन बाद उन्होंने की बाहर जेल तो बाहर अडियाला तो बाहर आके प्रेस कॉन्फ्रेंस की पैगाम शुरू करता तो इंटरनेशनल मीडिया नूं इंटरव्यूज़ उन्होंने आगाज़ कर दिता उस तो बाद ही बंद हुई ने ना मुलाकातां उस तो बाद इन्होंने की कुछ नहीं कर लिया रोज़ जाके धरने दे ले कालां दे लियां ए हुण 5 अगस्त का देख के देख लिया वो जिहड़े 30 मार खां अपने सुहेल अफरीदी साहब जिहड़े ने वो भी नहीं वो कॉल तो पहले जुमेरात नूं वो भी आ गए ने किधर है उत वापस चले गए नहीं मुलाकात हो सकी ਹੁਣ ਆ ਕੇ ਤੇ ਤੁਸੀਂ ਖਾਮੋਸ਼ੀ ਇਖਤਿਆਰ ਕੀਤੀ ਜੇ ਤੁਸੀਂ ਪਹਿਲੇ ਹੀ ਖਾ ਲੈਂਦੇ ਇਸ ਗੱਲ ਨੂੰ ਉਹ ਕਹਿੰਦੇ ਨੇ ਵੀ ਮੱਛੀ ਪੱਥਰ ਚੱਟ ਕੇ ਵਾਪਸ ਆਂਦੀ ਤੇ ਅੱਜ ਵੀ ਤਾਂ ਤੁਸੀਂ ਚੁੱਪ ਕਰਕੇ ਬੈਠੇ ਹੋ ਨਾ ਸਹੀ ਅੱਜ ਕਿਉਂ ਚੁੱਪ ਕਰਕੇ ਬੈਠੇ ਹੋ ਅੱਜ ਵੀ ਤੁਸੀਂ ਉਂਝ ਹੀ ਬੋਲੋ आज भी डटो ना फिर सही तो उन्होंने कहो कि जी हम आज उन्होंने कह दिया कि हम ये ऐसी कर देंगे हम ऐसी कर देंगे कितना अरसा हो गया कि इमरान खान साहब का ट्विटर हैंडल खामोश है वरना तो याद है कि उधरों मुलाकात होंदी सी उधरों ट्विटर उन्हों का जारी हो जाता सी कि हम इंज कर देंगे तो इंज कर देंगे तो फलाना कर देंगे टींग कर देंगे यह होंदा सी कि नहीं सी हुंदा ते अज कित्थे चला गया ट्विटर हैंडल यानी बैकफुट ते चला गया अज सिस्टर उन्हों की जी गड्डी च बैठी तो लोग कह रही है इंज इंज बोलो बोल के लब आज़ाद हैं तेरे किन्ने कहा तुहानूं बोलण वास्ते दसो ना समझौते नाल फिर खामोश रहना क्यों कीता समझौता आज़ादी किधर गई हकीकी आज़ादी किधर लैके देनी मैं लैके देनी वो ਜਿਹੜੇ ਸਾਡੇ ਬੱਚੇ ਜਿਹੜੇ ਜੇਲ੍ਹਾਂ ਦੇ ਵਿੱਚ ਤੁਸੀਂ ਜੇਲ੍ਹਾਂ ਦੇ ਵਿੱਚ ਕਰਾਏ ਨੇ 9 ਮਈ ਕਰਵਾਇਆ ਹੈ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਕਿ ਭੁਗਤਦੇ ਪਏ ਨੇ ਤੇ ਅੱਜ ਤੁਸੀਂ ਬੋਲੋ ਕਿਉਂ ਨਹੀਂ ਬੋਲਦੇ ਪਏ ਹਲੇ ਜੇਲ੍ਹਾਂ 'ਚ ਨੇ ਤੇ ਤੁਸੀਂ ਬੋਲੋ ਤੁਸੀਂ ਜੋ मोहतरमा हलीमा ਸਾਹਿਬਾ ਔਰ ਉਹਨਾਂ ਉਜ਼ਮਾ ਖਾਨ ਸਾਹਿਬਾ ਕਦੇ ਪਿਸ਼ਾਵਰ 'ਚ ਜਾ ਕੇ ਜਲਸੇ ਕਰ ਰਹੀਆਂ ਸਨ ਤੇ ਫਲਾਨਾ ਕਰ ਰਹੀਆਂ ਸੀ ਕਿ ਅਸੀਂ ਉਲਟ ਦੇਵਾਂਗੇ ਅਸੀਂ ਫਲਾਨਾ ਕਰ ਦੇਵਾਂਗੇ ਕਰਨ ਅੱਜ ਕੀ ਹੋਇਆ ਅਚਾਨਕ ਇਹ ਡੀਲ ਦੀ ਮੈਂ ਗੱਲ ਕਰ ਰਿਹਾ ਹਾਂ ਸਹੀ ਜਦੋਂ ਤੁਸੀਂ ਡੀਲ ਕਰੋਗੇ ਤੇ ਉਹ ਤੁਹਾਡਾ ਬਿਆਨੀਆ ਕਿੱਥੇ ਚਲਾ ਗਿਆ ਇਮਰਾਨ ਖਾਨ ਦਾ ਠੀਕ ਡਟ ਕੇ ਖੜਾ ਹੈ ਕਿੱਥੇ ਡਟ ਕੇ ਖੜਾ ਹੈ ਕੋਈ ਹੈ ਡਟ ਕੇ ਖੜੇ ਹੋਣ ਵਾਲੀ ਗੱਲ ਮੈਂ ਗੱਲ ਕਰਨਾ ਸੱਚੀ ਇਹਦੇ ਅੰਦਰ ਕਿਸੇ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਹਕੀਕਤ ਬਿਆਨੀ ਕੁਝ ਚੀਜ਼ਾਂ ਹੁੰਦੀਆਂ ਨੇ ਤੁਸੀਂ ਡੀਲ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਡੀਲ ਕਰੋ ਭਾਈ ਜਾਨ ਅਸੀਂ ਕਿਦੋਂ ਕਹਿੰਦੇ ਆ ਵੀ ਨਾ ਕਰੋ ਡੀਲ ਕਰਕੇ
ਤੁਸੀਂ ਬੈਰੂਨੇ ਮੁਲਕ ਵੀ ਜਾ ਸਕਦੇ ਹੋ, ਜਾਓ, ਸੱਤ ਬਿਸਮਿਲ੍ਲਾ। ਹੁਣ ਕਹਿੰਦੇ ਉਹ ਕਹਿੰਦੇ ਨੇ ਗੱਲਾਂ ਹੋ ਰਹੀਆਂ ਨੇ, ਜਿਹੜੇ ਪੀਟੀਆਈ ਦੇ ਫਾਲੋਅਰ ਸਪੋਰਟਰਸ ਨੇ ਹਾਂ। ਉਹ ਇਹ ਕਹਿ ਰਹੇ ਨੇ ਕਿ ਇਹ ਕਾਦੀ ਡੀਲ ਤੇ ਉਦੋਂ ਅਸੀਂ ਮੰਨਾਂਗੇ ਜਦੋਂ ਮੁਲਕੋਂ ਬਾਹਰ ਜਾਏਗਾ ਤੇ ਉਹਨੇ ਜਾਣਾ ਕੋਈ ਨਹੀਂ। ਅੱਛਾ, ਉਹ ਇੱਥੇ ਹੀ ਹੈ। ਇਹ ਵੀ ਦਿਲ ਦੀਆਂ ਖੁਆਇਸ਼ਾਂ ਨੇ ਕਿ ਉਹਨੂੰ ਭੇਜ ਦਿਓ, ਪਰ ਗੱਲ ਸੁਣੋ, ਸਾਡੇ ਵੱਲੋਂ ਅਸੀਂ ਤਾਂ ਕਹਿੰਦੇ ਆ ਕਿ ਜੀ ਤੁਸੀਂ ਜਾਓ ਲੰਡਨ ਦੀਆਂ ਫਜ਼ਾਵਾਂ 'ਚ ਸਾਹ ਲਵੋ, ਉੱਥੇ ਹਾਈਡ ਪਾਰਕ ਚਲੇ ਜਾਓ, ਉੱਥੇ ਜੋ ਮਰਜ਼ੀ ਬੋਲੇ ਜਾਓ, ਦਿਲ ਦਾ ਜਜ਼ਬਾਤ ਦੇ ਇਜ਼ਹਾਰ ਕਰ ਲਓ, ਆਪਣੇ ਬੱਚਿਆਂ 'ਚ ਰਹੋ, ਆਰਾਮ ਨਾਲ ਕਾਉਂਟੀ ਕ੍ਰਿਕਟ ਤੇ ਬੈਠੋ, ਸਕੂਨ ਲਵੋ, ਠੀਕ ਹੈ ਨਾ। ਗੱਲ ਪਤਾ ਕੀ ਹੁੰਦੀ ਫਿਰ ਇੱਥੇ ਕੌਣ ਹੱਕ ਕੌਣ ਦਵਾਏਗਾ? ਕੌਮ ਦਾ ਅੱਲਾ ਵਾਰਿਸ ਹੈ, ਕੌਮ ਨੂੰ ਕੁਝ ਨਹੀਂ ਹੋਇਆ, ਕਿ ਫਿਰ ਕੌਮ ਦੀ ਕਿਹੜੀ ਗੱਲ ਹੈ? ਅੱਲਾ ਖੈਰ ਕਰੇ, ਪਾਕਿਸਤਾਨ ਜ਼ਿੰਦਾ ਹੈ, ਕੋਈ ਹਰਫੇ ਆਖਰ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ। ਸਾਨੂੰ ਇਹ ਯਾਦ ਰੱਖਣਾ ਚਾਹੀਦਾ, ਸ਼ਖਸੀਅਤ ਪ੍ਰਸਤੀ ਉਸ ਕਲਟ ਵਾਸਤੇ, ਉਸ ਗਰੋਹ ਵਾਸਤੇ ਮੌਤ ਦਾ ਪੈਗਾਮ ਹੁੰਦਾ ਜਿਹੜੇ ਸ਼ਖਸੀਅਤ ਪ੍ਰਸਤੀ ਚਲੇ ਜਾਂਦੇ ਨੇ। ਇਨਸਾਨ ਉਹਨੇ ਦੁਨੀਆ ਤੋਂ ਜਾਣਾ ਹੈ, ਦੁਨੀਆ ਨੇ ਬਰਕਰਾਰ ਰਹਿਣਾ ਹੁੰਦਾ, ਮੁਲਕਾਂ ਨੇ ਚੱਲਣਾ ਹੁੰਦਾ, ਅਦਾਰਿਆਂ ਨੇ ਚੱਲਣਾ ਹੁੰਦਾ, ਸ਼ਖਸੀਅਤਾਂ ਨਹੀਂ। ਕਾਇਦੇ ਆਜ਼ਮ ਚਲੇ ਗਏ, ਲਿਆਕਤ ਅਲੀ ਖਾਨ ਸਾਹਿਬ ਚਲੇ ਗਏ, बेगम बेनज़ीर भुट्टो साहिबा, मोहतरमा बेनज़ीर भुट्टो साहिबा शहीद हो गई हैं। पीपल्स पार्टी चल रही है, मुस्लिम लीग चल रही है, कायदे आज़म ने मुस्लिम लीग बनाई सी ना, तो अज मियाँ नवाज शरीफ है, किसी ने पता सी कि भी ये भी मासूफ कायद बन जाएंगे, तो वह भी अज कायद ने, ठीक है ना जी। तो हुण गल असीं डील दी कर रहे हैं। चो साहब सवाल ले लो एक सवाल होना वे कि तुसीं कह रहे हो समझौता हो गया है, सारे डील देते नहीं मैं ये नहीं किया समझौता, नहीं मतलब इशारा तो है ना कि अगर चुप हुए ने, पहले बोल रहे सन तो मुलाकातां नहीं सी हो रही, हुण मुलाकातां होईयां तो मुलाकातां तो बाद खामोश दा मतलब किते कोई गारंटी दी ना कि असीं गलबात बाहर आके नहीं बोलांगे तो साडी मुलाकात करा दो। अगर चलो जी मुमकिन डील भी है तो किस चीज़ से डील होई चाहिए साहब? इस वक्त हालात कोई ऐसे है ने कि उहदे च उहनां दी जरूरत पवे? इस वक्त तुसीं अगर असीं इस्टैबलिशमेंट की गल करते हैं, इस्टैबलिशमेंट नूं कतन कोई ज़रूरत नहीं, तो फिर मुलाकातां किवें हो गईयां? मुलाकातां ते उहदी आईनी कानूनी राइट है ना मुलाकात करन दी। तो कोई देखो मुलाकात ते इन्हां दी वजह नाल बंद सी कि जो तुसीं मुतनाज़िया गल्लां करदे हो, कैदी नूं नहीं हक हैगा कि वो जाके मुल्क दे किसी पाक फौज दे किसी सिपा सलार दे बारे दे विच कोई गुफ्तगू मुतनाज़िया करे या पाकिस्तान दे हवाले नाल कोई गुफ्तगू करे कि दुनिया 'च किहड़ा मुल्क तुहानूं इजाजत देगा किसी पॉलीटिशियन नूं कि अज कहो जे राहुल गांधी जी नूं भी गिरफ्तारी होई सी ना, वो इंडियन आर्मी दे चीफ दे खिलाफ गल करके तो दिखाए जरा करे, सही पता लग जाएगा भी तुसी ये किस भाव विकदी। ऐसी गल नहीं हुंदी, तुसी देखो हर चीज़ का एक डेकोरम, एक तकद्दस, एक चीज़ां हुंदियां ने। इस्टैबलिशमेंट नूं कोई ज़रूरत नहीं है, हुकूमत नूं कोई ज़रूरत नहीं है, लेकिन हुकूमत जिहड़ी पोलीटिकल गौरमेंट होंदियां ने वो चाहदियां ने कि अपोजिशन दे नाल एक जिहड़ा बिजनेस रिलेटिड जिहड़ियां यानी पार्लीमान दा जिहड़ा बिजनेस है वो डिस्टर्ब ना होवे, वो चलदा रहे। ऐ नहीं कि भी दोस्ती होवे या वो उन्हां दी हमायत करन, यानी अपना जी अपोजिशन की जी जिम्मेदारी होंगी है असैम्बली के अंदर, जी डेमोक्रेटिक और कॉन्स्टिट्यूशनल उन्होंनी जिम्मेदारी होंगी है, वो जिम्मेदारी के तहत क्यों अपना राइट अपना पार्टिसिपेट करन, क्यों करन मुल्क वास्ते क्योंकि वोटर वास्ते स्टैंडिंग कमेटियां दे रुकन कर रहे होंदे ना। तुसी की गल है ते ब्लू पासपोर्ट लैण वास्ते ते तुसी लैना लाइयां होंदियां ने, जिन्ने भी गचकजई साहब हो जाण ते भावें कोई फलाना फजलुर रहमान साहब हो जान, असैम्बली दे विच तनखावां तुसी मिंट तो पहले लै लैंदे हो, मराद तुसी सब तो अगे लैंदे हो, ते तुसी जिसले असैम्बली दे अंदर बहना उत्थे काम करना है तुहाडी आईनी जिम्मेदारी नहीं हैगी। देखो सच्चियां गल्लां बड़ियां भैड़ियां लगदियां ने भाई जान, असीं ते करांगे खरी सीधी गल। एक गल मेरी है ना मैं फड़ी है, नहीं दो फड़ो, नहीं पहले एक, अच्छा एक करके जो इकट्ठे नहीं एक करके कहंदे सी कि महमूद अचक दी एक पार्टी एक सीट उन्हां दी, हां ते एक ही है और कितनी वध गईयां नहीं, तुसी मतलब कहंदे सी उन्हां दी वैल्यू कोई नहीं ना। अच्छा मैं क्या पता नहीं सीटां किधर और आ गईयां ने दो तीन, अज ते मरकज बने ने, बिलावल भुट्टो भी उन्होंने को जा रहे हैं, हुकूमत भी जा रही है, मौलाना भी अज उन्होंने को चले गए हैं और मौलाना ने कह भी दिता है कि साडा मुश्तरका पोजीशन ते इतफाक भी हो गया, तो इस टाइम तो हर पासे महमूद अचक दे साहब छाए ने। गल हैगी है कि देखो वो जेड़े जिस प्लेटफार्म तो बोल रहे हैं वो है वो कल्ला ही है, उन्होंने वो भाई साहब कल्ला एक और एक 11 हो जाना तो तुसी कहना लो मैं तो कल्ला कल्ला ही किया, 11 की कर की उन्हें देखो अज तक हुण तक तुसी ये देखो कि पीटीआई वाले बेचारियां दे उत्ते मैनूं ते तरस आंदा है बाज़ देख के कि उन्होंने
ਉਸ ਸ਼ਖਸ ਨੇ, ਮੈਂ ਉਹਨਾਂ ਦੇ ਉੱਤੇ ਗੱਲਾਂ ਕੀਤੀਆਂ ਨੇ, ਇੱਥੇ ਵੀ ਬਹਿ ਕੇ ਗੱਲ ਕੀਤੀਆਂ ਨੇ, ਕੀ ਕੀਤੀਆਂ ਨੇ ਕਿ ਜਿਹੜਾ ਪਾਕਿਸਤਾਨ ਦੇ ਸਲਾਮਤੀ ਦੇ ਹਵਾਲੇ ਨਾਲ ਨੈਗੇਟਿਵ ਕਮੈਂਟ ਕਰੇਗਾ ਅਸੀਂ ਉਹਦੇ ਨਾਲ ਨਹੀਂ ਗਏ। ਠੀਕ ਹੋ ਗਿਆ। ਮੈਂ ਇਹ ਸਮਝਦਾ ਵਾਂ ਕਿ ਜਿਹੜੀ ਗਵਰਨਮੈਂਟ ਹੈ, ਪ੍ਰਾਈਮ ਮਿਨਿਸਟਰ ਸਾਹਿਬ ਨੇ, ਉਹਨਾਂ ਨੇ ਵੀ ਤੇ ਅੱਜ ਕਿਹਾ ਨਾ ਤਾਲੀ 2 ਹੱਥਾਂ ਨਾਲ ਕਰ ਵੱਜਦੀ ਹੈ, ਤੇ ਮੈਂ ਬੜਾ ਹੈਰਾਨ ਹੋਇਆ ਵਾਂ। ਮੈਂ ਕਿਹਾ ਪਤਾ ਨਹੀਂ ਪਹਿਲੇ 1 ਹੱਥ ਨਾਲ ਵੱਜਦੀ ਸੀ ਜਿਹੜੀ ਉਹਨਾਂ ਨੇ ਐਡਾ ਵੱਡਾ ਇਨਕਸ਼ਾਫ ਕਰ ਦਿੱਤਾ ਤੇ 2 ਹੱਥਾਂ ਨਾਲ ਵੱਜਦੀ। ਨਹੀਂ, ਉਹ ਕਹਿੰਦੇ ਮੈਂ ਤਾਂ ਕਈ ਵਾਰੀ ਪਹਿਲੇ ਵੀ ਇਨਕਸ਼ਾਫ ਕਰ ਲਿਆ, ਉਹ ਕਹਿੰਦੇ ਮੈਂ ਤਾਂ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਉਹ ਹੀ ਨਾ ਤਾਲੀ 2 ਹੱਥਾਂ ਨਾਲ ਉਹਨਾਂ ਦੇ ਕੋਲੋਂ ਤੁਸੀਂ ਯਾਰ ਜਿਹੜੇ ਤੁਹਾਡੀ ਇਸ ਅਸੈਂਬਲੀ ਦੇ ਫਲੋਰ ਦੇ ਉੱਤੇ ਜਮਾਲ ਰਈਸਾਨੀ ਨੇ ਕੀ ਕਿਹਾ ਸੀ, ਮਹਿਮੂਦ ਅਚਕਜ਼ਈ ਸਾਹਿਬ ਦੇ ਬਾਰੇ ਤੇ ਜਮਾਲ ਰਈਸਾਨੀ ਨੇ ਕੀ ਕਿਹਾ ਸੀ ਕਿ ਇਹਨਾਂ ਨੇ ਉੱਥੇ ਲਸ਼ਕਰ ਬਣਾਉਣ ਦੀਆਂ ਗੱਲਾਂ ਕੀਤੀਆਂ। ਡੈਮੋਕ੍ਰੇਸੀ ਦੀਆਂ ਜਿਹੜੀਆਂ ਪਾਵਰਾਂ ਨੇ ਉਹਨਾਂ ਨੂੰ ਆਪਣੇ ਗਿਰੇਬਾਨ ਦੇ ਅੰਦਰ ਵੀ ਝਾਕਣਾ ਚਾਹੀਦਾ ਹੈ। ਸਹੀ ਕਿ ਤੁਸੀਂ ਅੱਜ ਉਹਨਾਂ ਨੂੰ ਜੱਫੀਆਂ ਪਾ ਰਹੇ ਹੋ, ਮੁਸਲਿਮ ਲੀਗ ਨੂਨ ਨੂੰ ਸੋਚਣਾ ਚਾਹੀਦਾ ਹੈ ਨਾ, ਇਹਨਾਂ ਦੇ ਜਿੰਨੇ ਵੀ ਬੰਦੇ ਬੈਠੇ ਨੇ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਦਾ ਕਿਉਂ ਨਹੀਂ ਤੁਸੀਂ ihtisab ਕੀਤਾ। ਵੈਸੇ ਗਿਫਟ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਹੀ ਨੇ, ਵੈਸੇ ਉਹਨਾਂ ਦੇ ਗਿਫਟ ਹੈ ਨਾ। ਤੇ ਅੱਜ ਵੀ ਮੈਂ ਇਹ ਸਮਝਦਾ ਮੈਂ ਜਿਹੜੀ ਦੁਬਾਰਾ ਗੱਲ ਆਈ ਡੀਲ ਦੀ, ਬਹੁਤੇ ਤੁਸੀਂ ਇਹ ਜਿਹੜੇ ਜਮਹੂਰੀਅਤ ਦੀ ਗੱਲ ਕਰਦੇ ਨੇ ਮੁਸਲਿਮ ਲੀਗ ਨੂਨ ਵਾਲੇ, ਇਹਨਾਂ ਨੂੰ ਵੀ ਬਹੁਤਾ ਇਹਨਾਂ ਦਾ ਹੀ ਦੁੱਧ ਉਤਰਿਆ ਹੈ ਨਾ ਬਹੁਤਾ ਇਸ ਵੇਲੇ ਕਿ ਵੀ ਅਸੀਂ ਤੇ ਕਿਸੇ ਨਾਲ ਉਹ ਦੁਸ਼ਮਣੀ ਨਹੀਂ ਕੀਤੀ। ਆਜ਼ਾਦ ਕਸ਼ਮੀਰ ਦੇ ਵਿੱਚ ਵੀ ਉਹ ਮਸੂਫ ਜਾ ਕੇ ਫਰਮਾਉਂਦੇ ਨੇ ਦਹਿਸ਼ਤਗਰਦਾਂ ਦੇ ਖਿਲਾਫ ਬੋਲਣ ਲੱਗਿਆ ਤੁਹਾਨੂੰ ਕੀ ਗੱਲ, ਕਿਸੇ ਨੇ ਐਲਫੀ ਪਾ ਦਿੱਤੀ ਨਹੀਂ ਮੂੰਹ ਦੇ ਵਿੱਚ। ਤੁਸੀਂ ਅਗਰ ਪਾਕਿਸਤਾਨ ਦੇ ਕੋਈ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਪੀਪਲ ਪਾਰਟੀ ਹੋਵੇ ਚਾਹੇ ਉਹ ਮੁਸਲਿਮ ਲੀਗ ਨੂਨ ਹੋਵੇ, ਤੁਸੀਂ ਦਹਿਸ਼ਤਗਰਦੀ ਦੇ ਅਗੇਂਸਟ ਜਾ ਕੇ, ਇੰਤਹਾ ਪਸੰਦੀ ਦੇ ਅਗੇਂਸਟ ਜਾ ਕੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਅਸੀਂ ਕੋਈ ਇਸਟੈਬਲਿਸ਼ਮੈਂਟ ਨੂੰ ਥੱਲੇ ਲਾਉਣ 'ਚ ਕਾਮਯਾਬ ਹੋ ਜਾਵਾਂਗੇ, ਤੇ ਇਹਨਾਂ ਦੀ ਗਲਤਫਹਿਮੀ ਜੇ ਇਹਨਾਂ ਨੇ ਸਾਰਿਆਂ ਨੇ ਇਸ ਗੱਲ ਤੋਂ ਪਛਤਾਣਾ। ਇਸ ਗੱਲ ਦੇ ਉੱਤੇ ਮੈਂ ਤੁਹਾਨੂੰ ਦੱਸਾਂ ਕਿਉਂਕਿ ਖਾਸ ਤੌਰ ਤੇ ਮੈਂ ਮੁਸਲਿਮ ਲੀਗ ਵਾਲਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ। ਤੁਹਾਡੀ ਗੱਲਾਂ ਤੋਂ ਮੈਨੂੰ ਸਮੈਲ ਆ ਰਹੀ ਕਿ ਜਿਵੇਂ ਕੋਈ ਟਕਰਾਓ ਤੇ ਕੋਈ ਤਸਾਦਮ ਦੀ ਸੂਰਤ-ਹਾਲ ਹੈ। ਟਕਰਾਓ ਇਹ ਪੈਦਾ ਕਰ, ਕਿਉਂਕਿ ਖਾਸ ਇਹ ਆਦਤ ਹੈਗੀ ਹੈ ਕੁਝ ਮੁਸਲਿਮ ਲੀਗ ਦੇ ਜਿਹੜੇ ਨੇ ਨਾ ਕਾਇਦ, ਉਹਨਾਂ ਨੂੰ ਬੰਬ ਨੂੰ ਲੱਤ ਮਾਰਨ ਦੀ ਅਕਸਰ ਉਹ ਇਹ ਕਰ ਦਿੰਦੇ ਨੇ। ਤੇ ਉਹਨਾਂ ਦੇ ਵਾਸਤੇ ਇਹੋ ਹੀ ਇੱਕ ਗੁਜ਼ਾਰਿਸ਼ ਹੈਗੀ ਹੈ ਕਿ ਆਈਨ ਔਰ ਕਾਨੂੰਨ ਦੇ ਮੁਤਾਬਕ ਚੱਲੋ। ਜਿਨਨੇ ਜੋ ਕੀਤਾ ਉਹਨੂੰ ਕਾਨੂੰਨ ਦੇ ਮੁਤਾਬਕ ਉਹ ਭੁਗਤਣ ਦਿਓ। ਠੀਕ ਹੈ, ਤੁਸੀਂ ਆਊਟ ਆਫ ਦੀ ਵੇ ਜਾ ਕੇ ਅਗਰ ਤੁਸੀਂ ਕੋਈ ਟਕਰਾਓ ਪੈਦਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਫਿਰ ਜ਼ਿੰਮੇਵਾਰੀ ਵੀ ਤੁਸੀਂ ਖੁਦ ਉਠਾਓਗੇ। ਇਹ ਮੈਂ ਡੀਲ ਦੇ ਹਵਾਲੇ ਨਾਲ ਗੱਲ ਕਰ ਰਿਹਾ। ਠੀਕ ਹੋ ਗਿਆ ਕਿ ਡੀਲ ਜਿਹੜੀ ਹੈ ਉਹ ਹੁੰਦੀ ਹੈ, ਸਤ ਬਿਸਮਿਲ੍ਲਾ ਹੋ ਜਾਏ, ਸਾਨੂੰ ਉਹਦੇ 'ਤੇ ਕੋਈ ਇਤਰਾਜ਼ ਨਹੀਂ ਗਾ। ਲੇਕਿਨ ਜਮਹੂਰੀ ਕੂਵਤਾਂ ਨੂੰ ਆਪਣਾ ਆਪ ਬਚਾ ਕੇ, ਡੈਮੋਕ੍ਰੇਸੀ ਨੂੰ ਬਚਾ ਕੇ ਤੁਸੀਂ ਡੀਲ ਕਰਦੇ ਹੋ ਤਾਂ ਕਰ ਲਓ, ਕਿਵੇਂ ਮਰਜ਼ੀ ਕਰ ਲਓ। ਸਹੀ, ਉਹ ਬਾਹਰ ਚਲੇ ਜਾਣ, ਮਸੂਫ ਚਲੇ ਜਾਣਗੇ, ਲੇਕਿਨ ਇਹ ਇੰਨੀ ਛੇਤੀ ਵਾਲਾ ਕੰਮ ਨਹੀਂ ਜੇ ਲੱਗਦਾ। ਉਹਦੇ ਵਾਸਤੇ ਕੁਰਬਾਨੀ ਦੇਣੀ ਪੈਣੀ ਹੈ ਆਪਣੀ ਸਿਆਸਤ ਦੀ।